बीजेपी ਦੇ ਚੋਣ ਨਿਸ਼ਾਨ ਦਾ ਕਮਲ ਦੇ ਫੁੱਲ ਦਾ, ਉਹਨਾਂ ਦੇ ਝੰਡੇ ਦਾ ਇੱਥੇ ਨਾਮੋ ਨਿਸ਼ਾਨ ਵੀ ਨਹੀਂ ਸੀ। ਬਾਦਲ ਕਿਆ ਨੇ ਆਪਦੇ ਸਿਆਸੀ ਸਵਾਰਥਾਂ ਦੇ ਤਹਿਤ ਇਹ ਜਿਹੜਾ ਮੋਦੀ ਸਰਕਾਰ ਵਾਲਾ ਅੱਜ ਵਾਲਾ ਬੀਜ ਆ, ਜਿਹੜਾ ਇੱਕ ਕਿੱਕਰ ਦਾ ਦਰਖਤ, ਜਿਹੜਾ ਕੰਡਿਆਂ ਵਾਲਾ ਦਰਖਤ ਆ, ਇਹਦਾ ਬੀਜ ਇੱਥੇ ਲਿਆ ਕੇ ਬੀਜਿਆ ਤੇ ਅੱਜ ਇਹ ਪੂਰਾ ਵੱਡਾ ਦਰਖਤ ਬਣ ਕੇ ਸਾਰੇ ਭਾਰਤ ਨੂੰ ਦੁਖੀ ਕਰਨ ਜੋਗਾ ਹੋ ਗਿਆ। ਜਿਹਦਾ ਨਿਸ਼ਾਨਾ ਸਿੱਖਾਂ ਨੂੰ ਹਿੰਦੂ ਸਾਬਤ ਕਰਨਾ ਹੈਗਾ, ਉਸ ਰਾਸ਼ਟਰੀ ਸਿੱਖ ਸੰਗਤ ਦੀਆਂ ਪੰਜਾਬ ਦੇ ਵਿੱਚ ਇਕਾਈਆਂ ਵਧਾਉਣ 'ਚ, ਗੁਰਦੁਆਰਿਆਂ ਦੇ ਵਿੱਚ ਉਹਨਾਂ ਦੇ ਕੈਂਪ ਲਵਾਉਣ ਦੇ ਵਿੱਚ, RSS ਦੇ ਏਜੰਡੇ ਤਹਿਤ ਜਿਹੜੇ ਕਰਮਕਾਂਡ, ਪੁੱਠੇ ਕੰਮ, ਜਿਹੜੇ ਸਿੱਖੀ ਦੇ ਉਲਟ ਕਾਰਜ ਨੇ ਉਹ ਕਰਨ ਕਰਾਉਣ ਦੇ ਲਈ ਬਾਦਲ ਦਲ ਦਾ ਭਰਪੂਰ ਥਾਪੜਾ, ਸਾਥ ਤੇ ਸਹਿਯੋਗ ਜਿਹੜਾ ਹੈ ਉਹ ਮਿਲਦਾ ਰਿਹਾ। ਹਿੰਦੂ ਦੇਵੀ ਦੇਵਤੇ ਨੇ ਜਾਂ ਹਿੰਦੂ ਨਾਇਕ ਨੇ, ਉਹਨਾਂ ਦੇ ਬਰਾਬਰ ਗੁਰੂ ਸਾਹਿਬਾਨ ਦੀਆਂ ਜਾਂ ਹੋਰ ਸਿੱਖ ਨਾਇਕਾਂ ਦੀਆਂ ਜਿਹੜੀਆਂ ਫੋਟੋਆਂ ਰੱਖ ਕੇ ਜਾਂ ਬੁੱਤ ਰੱਖ ਕੇ ਅਸੀਂ ਉਹਨਾਂ ਨੂੰ ਮੱਥੇ ਟੇਕਾਂਗੇ। ਇਹ ਗੱਲ ਕਿਸੇ ਅਕਲ ਤੋਂ ਵਾਂਝੇ ਬੰਦੇ ਨੂੰ ਤਾਂ ਸ਼ਾਇਦ ਵਧੀਆ ਲੱਗੇ ਕਿ ਦੇਖੋ ਜੀ, ਭਗਵਾਨ ਸ਼੍ਰੀ ਰਾਮਚੰਦਰ, ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਰਾਬਰ ਦਸ਼ਮੇਸ਼ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਤੇ ਹੋਰ ਸਾਡੇ ਨਾਇਕਾਂ ਦੀਆਂ ਜਿਹੜੀਆਂ ਨੇ ਇਹਨਾਂ ਨੇ ਮੂਰਤੀਆਂ ਲਾ ਦਿੱਤੀਆਂ ਨੇ। ਪਰ ਜਿਹਨੂੰ ਅਕਲ ਹੋਊ ਉਹ ਕਹੂਗਾ ਇਹ ਬਹੁਤ ਵੱਡਾ ਸਿੱਖੀ ਉੱਤੇ ਅਟੈਕ ਆ, ਇਹ ਹਮਲਾ ਆ। ਪਿੱਛੇ ਜੇ RSS ਨੇ ਬਹੁਤ ਸਾਰੇ ਕੈਲੰਡਰ ਇਹੋ ਜਿਹੇ ਬਣਾਏ ਜਿਨ੍ਹਾਂ ਦੇ ਵਿੱਚ ਸਿੱਖ ਫਲਸਫੇ ਦਾ ਘਾਣ ਕੀਤਾ ਹੋਇਆ ਸੀ। ਰਾਸ਼ਟਰੀ ਸਿੱਖ ਸੰਗਤ ਨੇ, RSS ਨੇ ਕਿਸੇ ਦੇ ਵਿੱਚ ਸ਼ਿਵਲਿੰਗ ਦੇ ਵਿੱਚੋਂ ਰੋਸ਼ਨੀ ਜੀ ਨਿਕਲਦੀ ਆ, ਜਿਹੜੀ ਆ ਸ਼ਕਤੀ ਜੀ ਹੁੰਦੀ ਹੈ, ਉਹ ਬਣਾਏ ਕੈਲੰਡਰ, ਜਿਹੜੇ ਕੈਲੰਡਰਾਂ ਦੇ ਨਾਲ ਇਹ ਉਹ ਲੱਗਦਾ ਸੀ ਕਿ ਸ਼ਿਵਲਿੰਗ ਬੜਾ ਮਹਾਨ ਆ, ਜਿਹਦੇ ਤੋਂ 10 ਗੁਰੂ ਸਾਹਿਬਾਨ ਦੇ ਜਿਹੜੇ ਕਾਲਪਨਿਕ ਚਿੱਤਰ ਪ੍ਰਚਲਿਤ ਨੇ ਉਹਨਾਂ ਉੱਤੇ ਉਹ ਜਿਹੜੀ ਰੋਸ਼ਨੀ ਜੀ ਪੈਂਦੀ ਦਿਖਾਈ ਗਈ। ਇੱਕ ਕੈਲੰਡਰ ਉਹ ਵੀ ਪ੍ਰਚਲਿਤ ਕੀਤਾ RSS ਨੇ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਰਾਮਚੰਦਰ ਦਾ ਤੇ ਕ੍ਰਿਸ਼ਨ ਦਾ ਜਿਹੜਾ ਸੀਗਾ ਉਹ ਥਾਪੜਾ ਦਿਖਾਇਆ ਗਿਆ। ਇੱਕ ਕੈਲੰਡਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਰਾਮਚੰਦਰ ਆਸ਼ੀਰਵਾਦ ਦੇ ਰਹੇ। ਇਹੋ ਜਿਹੇ ਪੁੱਠੇ ਸਿੱਧੇ ਘੱਟੋ ਘੱਟ 500 ਤਰ੍ਹਾਂ ਦੇ ਅੱਡ-ਅੱਡ ਕੈਲੰਡਰ ਜਿਹੜੇ ਆ ਉਹ 300 ਸਾਲੇ ਮੌਕੇ RSS ਨੇ ਅਕਾਲੀ ਭਾਜਪਾ ਗੱਠਜੋੜ ਦੇ ਮੌਕੇ ਵੰਡ ਕੇ ਸਿੱਖੀ ਦਾ ਤੇ ਸਿੱਖਾਂ ਦਾ ਜਿਹੜਾ ਘਾਣ ਕਰਨਾ ਸੀ ਕੀਤਾ ਹੈ। ਇੱਕ ਹੁਣ ਨਵੀਂ ਤਰ੍ਹਾਂ ਦਾ ਕੈਟ ਤੰਤਰ ਵਾ, ਜਿਹੜਾ ਬਾਦਲਕਿਆਂ ਦੀ ਕਿਰਪਾ ਸਦਕਾ RSS ਨੇ, ਰਾਸ਼ਟਰੀ ਸਿੱਖ ਸੰਗਤ ਨੇ, BJP ਨੇ ਖੜਾ ਕੀਤਾ ਕਿ ਸਾਡੀ ਕੌਮ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਘਾਟਾਂ, ਕਮਜ਼ੋਰੀਆਂ, ਔਂਤਾਈਆਂ ਨੂੰ ਐਕਸਪਲੋਇਟ ਕਰਕੇ ਉਹਨਾਂ ਨੇ ਆਪਦੇ ਪਾਲੇ ਵਿੱਚ ਭੁਗਤਾ ਲਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਾਲੇ ਕਾਨੂੰਨ ਜਿਹੜੇ ਖੇਤੀ ਬਾਰੇ ਬਣੇ ਹੋਏ ਨੇ ਉਹਦੇ ਖਿਲਾਫ ਕਾਲਾ ਦਿਨ ਮਨਾਇਆ, ਵਿਰੋਧ ਪ੍ਰਦਰਸ਼ਨ ਕੀਤਾ ਤੇ ਪੂਰਾ ਜ਼ੋਰ ਲਾ ਕੇ ਇਹ ਦਰਸਾਉਣ ਦਾ ਯਤਨ ਕੀਤਾ ਕਿ ਅਸੀਂ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਆ, ਅਸੀਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹਮਾਇਤੀ ਆ, ਅਸੀਂ ਭਾਜਪਾ ਦੇ, ਮੋਦੀ ਸਰਕਾਰ ਦੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਆ। ਇਹ ਤੋਂ ਬਿਨਾਂ ਹੋਰ ਵੀ ਕਈ ਗੱਲਾਂ ਜਿਹੜੀਆਂ ਨੇ ਉਹ ਅੱਜ ਮੈਮੋਰੰਡਮ ਦੇ ਕੇ ਇਸ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦਿੱਲੀ 'ਚ ਕੀਤੀਆਂ। ਜਦੋਂ ਇਸ ਪ੍ਰੋਗਰਾਮ ਦੀ ਅਨਾਉਂਸਮੈਂਟ ਕੀਤੀ ਸੀ, ਐਲਾਨ ਕੀਤਾ ਸੀ, ਉਸ ਦਿਨ ਤੋਂ ਹੀ ਇਸ ਪ੍ਰੋਗਰਾਮ ਦੀ ਮੁਖਾਲਫਤ, ਵਿਰੋਧਤਾ ਬੜੇ ਜ਼ਬਰਦਸਤ ਤਰੀਕੇ ਨਾਲ ਹੁੰਦੀ ਰਹੀ। ਪਰ ਜਦੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਗੱਡੀਆਂ ਦੇ ਵਿੱਚ ਵਰਕਰ ਜਿਹੜੇ ਸੀਗੇ ਉਹ ਜਾ ਰਹੇ ਸੀ, ਤਾਂ ਥਾਂ-ਥਾਂ ਦੇ ਉੱਤੇ ਲੋਕਾਂ ਨੇ ਘੇਰ ਕੇ ਲਾਹਣਤਾਂ ਪਾਈਆਂ, ਮਾੜਾ ਚੰਗਾ ਬੋਲਿਆ ਤੇ ਰੋਸ ਦਾ ਪ੍ਰਗਟਾਵਾ ਕੀਤਾ ਕਿ ਤੁਸੀਂ ਹੀ ਤਾਂ ਇਹ ਕੰਡੇ ਬੀਜੇ ਆ, ਤੁਸੀਂ ਹੀ ਹੋ ਜਿਨ੍ਹਾਂ ਨੇ ਮੋਦੀ ਸਰਕਾਰ ਦੇ ਨਾਲ ਬਹਿ ਕੇ ਇਹ ਕਾਲੇ ਕਾਨੂੰਨ ਜਿਹੜੇ ਆ ਇਹਦੇ ਪਾਸ ਕਰਨ ਕਰਾਉਣ ਤੱਕ ਉਹਦਾ ਸਾਥ ਸਹਿਯੋਗ ਦਿੱਤਾ।
ਆਪਾਂ ਨੂੰ ਸਾਰਿਆਂ ਨੂੰ ਹੀ ਪਤਾ कि पंजाब दे विच बीजेपी दा बीजेपी दे चोण निशान दा कमल दे फुੱਲ दा उन्हां दे झंडे दा इत्थे नामो निशान भी नहीं सी। बादल किया ने आपदे सियासी स्वार्थां दे तहत ये जिहड़ा मोदी सरकार वाला अज वाला बी आ जिहड़ा एक किक्कर दा दरख्त जिहड़ा कंडियां वाला दरख्त आ ਇਹਦਾ बीज इत्थे लिया के बीजिया ते अज ये पूरा बड़ा दरख्त बन के सारे भारत नूं दुखी करन जोगा हो गया। पिछले 40-50 सालों दे विच बीजेपी जिहड़ी कि उस RSS दी सियासी इकाई आ बीजेपी जिहदा निशाना हिंदू साम्राज कायम करना, जिहड़ी हिंदू कट्टरवाद दी भागमे ब्रिगेड दी केंद्री जथेबंदी आ, जिन्हां ने कदे नहीं लुकोया कि वह सिखां नूं हिंदू मनदे ने। सिख धर्म दा हिंदूकरण करना, सिक्खी दा ब्राह्मणीकरण करना, सिखां नूं उस कसूते राह ते लैके जाना जिहड़ा राह कलगीधर शहनशाह ने बड़ी सख्ती नाल मना कीता कि जे तुसीं सिखो इस राह ते तुरे मैं तुहाडी शक्ल भी नहीं देखनी। सिक्खी अते सिखां दी दुश्मन RSS ते ओदी जिहड़ी सियासी इकाई आ बीजेपी बेशक RSS दे खिलाफ अकाल तख्त साहिब तो हुक्मनामा तक जारी होया है कि इहदे नाल वरतना नहीं, पर बादल दल ने कोई शर्म हया नहीं कीती कदे किसी हुक्मनामे दी। इस करके इन्हां ने उस बीजेपी नाल उस RSS नाल पूरी साझ रखी हुई है ते अकाली दल बादल दे जिहड़े कारकुन ने आगू ने जिथे वो RSS दे बीजेपी दे समागमां च शामिल होंदे रहे है, उत्थे जिहड़ी राष्ट्रीय सिख संगत है जिहदा निशाना सिखां नूं हिंदू साबित करना हैगा, उस राष्ट्रीय सिख संगत दीआं पंजाब दे विच इकाइयां वधाउण च गुरुद्वारियां दे विच उन्हां दे कैंप लवाउण दे विच RSS दे एजेंडे तहत ਜਿਹੜੇ कर्मकांड पुट्ठे काम ਜਿਹੜੇ सिक्खी ਦੇ उल्ट कारज ने ਉਹ ਕਰਨ ਕਰਾਉਣ ਦੇ ਲਈ ਬਾਦਲ ਦਲ ਦਾ ਭਰਪੂਰ ਥਾਪੜਾ ਸਾਥ ਤੇ ਸਹਿਯੋਗ ਜਿਹੜਾ ਹੈ ਉਹ ਮਿਲਦਾ ਰਿਹਾ। ਪਿਛਲੇ ਲੰਮੇ ਅਰਸੇ ਤੋਂ ਖਾਲਸਾ ਪੰਥ ਪਿੱਟਦਾ ਤੇ ਕਲਪਦਾ ਆ ਰਿਹਾ ਕਿ ਸਿੱਖ ਧਰਮ ਦੇ ਸਿੱਖਾਂ ਦੇ ਹਿੱਤਾਂ ਨੂੰ ਇਹ ਜਿਹੜਾ ਗੱਠਜੋੜ ਆ ਅਕਾਲੀ ਭਾਜਪਾ ਗੱਠਜੋੜ ਇਹ ਬਹੁਤ ਖਤਰਨਾਕ ਹੈ। ਤੁਹਾਨੂੰ ਤਾਂ 4 ਦਿਨ ਦੀ ਚਾਂਦਣੀ ਹੈ ਵੀ ਤੁਸੀਂ ਜਿਹੜਾ ਸੱਤਾ ਮੰਨਣੀ ਆ ਇਹਨਾਂ ਨਾਲ ਰਲ ਕੇ ਤੁਸੀਂ ਤਾਂ ਬਾਦਲ ਦਲ ਵਾਲਿਓ ਚੰਡੀਗੜ੍ਹ ਦੇ ਵਿੱਚ ਤੇ ਦਿੱਲੀ ਦੇ ਵਿੱਚ ਇੱਕ ਟੌਰ ਜੀ ਬਣਾਉਣ ਦੇ ਲਈ ਵੀ ਅਸੀਂ ਬੜੇ ਚੌਧਰੀ ਆ, ਇੰਨੀ ਗੱਲ ਆ। ਪਰ ਇਹਦੇ ਨਾਲ ਸਿੱਖ ਕੌਮ ਆ ਜਿਹੜੀ ਉਹਦੇ ਹਿੱਤਾਂ ਨੂੰ ਜਿਹੜੀ ਸੱਟ ਵੱਜਣੀ ਆ ਉਹ ਬੜੀ ਡੂੰਘੀ ਵੱਜ ਜਾਣੀ ਤੇ ਇਸ ਗੱਠਜੋੜ ਨੂੰ ਕਦੇ ਇਹ ਬਾਦਲ ਦਲ ਵਾਲੇ 9 ਮਾਸ ਦਾ ਰਿਸ਼ਤਾ ਕਹਿੰਦੇ ਰਹੇ, कदे पति पत्नी वाला रिश्ता कहते रहे, कदे कुछ होर, पर यह असल विच कोई हिंदू सिख एकता च प्यार वधाउण वाला एजेंडा नहीं सी। उल्टा ये हिंदू ते सिख विच जिहड़े माड़े मोटे करीबी रिलेशन बने रह सकते सी उहदे खिलाफ भुगतण वाला एजेंडा सीगा। किवें? क्योंकि जदों हिंदू कट्टरपंथी वो करतूतां करनगे जिन्हां करतूतां दी सिखां नूं प्रतिक्रिया देनी पऊगी, जदों वो कहणगे कि असीं तां जी सिखां नूं केसाधारी हिंदू मनदे आ, सिख लाजमी विरोध करनगे। जदों RSS वाले बीजेपी वाले कहणगे कि सिख तां हिंदुआं चों निकले ने, सिख तां हिंदू ने, सिख लाजमी विरोध करनगे। जदों RSS वाले बीजेपी वाले कहणगे कि असीं तां गुरुद्वारा साहिब दे विच हिंदू देवी देवतियां दियां ते गीता ते होर हिंदू ग्रंथां दी जिहड़ी आ पाठ करन दी ते उत्थे पूजा करन दी गल करनी आ ते नाल दी नाल गुरुद्वारियां दे वांग ही असीं मंदिरां दे विच गुरु ग्रंथ साहिब दा सरूप बराबर प्रकाश करना है, जां जिहड़े हिंदू देवी देवते ने जां हिंदू नायक ने उन्हां दे बराबर गुरु साहिबान दियां जां होर सिख नायकां दियां जिहड़ियां फोटोआं रख के जां बुत रख के असीं उन्हां नूं मत्थे टेकांगे। ये गल किसी अकल तो वांझे बंदे नूं तां शायद वधिया लगे कि देखो जी
ਭਗਵਾਨ ਸ਼੍ਰੀ ਰਾਮਚੰਦਰ, ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਰਾਬਰ ਦਸ਼ਮੇਸ਼ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਤੇ ਹੋਰ ਸਾਡੇ ਨਾਇਕਾਂ ਦੀਆਂ ਜਿਹੜੀਆਂ ਨੇ ਇਹਨਾਂ ਨੇ ਮੂਰਤੀਆਂ ਲਾ ਦਿੱਤੀਆਂ ਨੇ। ਪਰ ਜਿਹਨੂੰ ਅਕਲ ਹੋਊ ਉਹ ਕਹੂਗਾ ਇਹ ਬਹੁਤ ਵੱਡਾ ਸਿੱਖੀ ਉੱਤੇ ਅਟੈਕ ਆ, ਇਹ ਹਮਲਾ ਆ, ਕਿਉਂਕਿ ਅਸੀਂ ਜਾਣਦੇ ਆ ਕਿ ਜਿਹੜਾ ਮਹਾਤਮਾ ਬੁੱਧ ਸੀ, ਜਿਹੜਾ ਭਗਵਾਨ ਦੀ, ਰੱਬ ਦੀ, ਅਕਾਲ ਪੁਰਖ ਦੀ ਹੋਂਦ ਤੋਂ ਵੀ ਇਨਕਾਰੀ ਸੀ, ਉਹ ਨਾਸਤਕ ਮਤ ਦਾ ਲੰਬਰਦਾਰ ਸੀ। ਜਦੋਂ ਬੋਧੀਆਂ ਨੂੰ ਬ੍ਰਾਹਮਣਵਾਦੀਆਂ ਨੇ ਮਲੀਆਮੇਟ ਕੀਤਾ, ਅਸਿਮੀਲੇਟ ਕੀਤਾ, ਆਪਣੇ ਚ ਜਜ਼ਬ ਕੀਤਾ, ਉਦੋਂ ਵੀ ਮਹਾਤਮਾ ਬੁੱਧ ਨੂੰ ਭਗਵਾਨ ਬੁੱਧ ਕਹਿ ਦਿੱਤਾ। ਭਗਵਾਨ ਕਹਿ ਕੇ ਉਸ ਮਹਾਤਮਾ ਨੂੰ, ਜਿਹੜਾ ਮਹਾਤਮਾ ਬੁੱਧ ਰੱਬ ਨੂੰ, ਭਗਵਾਨ ਨੂੰ ਨਹੀਂ ਮੰਨਦਾ, ਉਹਨੂੰ ਭਗਵਾਨ ਕਹਿ ਦਿੱਤਾ, ਤਾਂ ਕਿ ਜਿਹੜੇ ਆਮ ਬੋਧੀ ਨੇ ਉਹ ਖੁਸ਼ ਹੋ ਜਾਣ ਕਿ ਦੇਖੋ ਜੀ ਸਾਡੇ ਨਾਇਕ ਨੂੰ, ਸਾਡੇ ਮਹਾਤਮਾ ਬੁੱਧ ਨੂੰ ਭਗਵਾਨ ਕਿਹਾ ਜਾ ਰਿਹਾ। ਤੇ ਇੱਕ ਤਰੀਕੇ ਨਾਲ ਇਸ ਤਰੀਕੇ ਦੀ ਗੱਲ ਕਰਕੇ ਬੋਧੀਆਂ ਦੇ ਵਿੱਚ ਦਫੇੜ ਪਾ ਦਿੱਤੀ। ਕਈ ਜਿਹੜੇ ਬੋਧੀ ਸੀ ਸੱਚ ਤੇ ਖੜਨ ਵਾਲੇ, ਉਹ ਜਦੋਂ ਕਹਿੰਦੇ ਸੀ ਕਿ ਸਾਡਾ ਤਾਂ ਭਗਵਾਨ ਨਾਲ ਕੋਈ ਨਾਤਾ ਹੀ ਨਹੀਂ, ਤਾਂ ਜਿਹੜੇ ਦੂਜੇ ਬੋਧੀ ਸੀ ਉਹ ਕਹਿੰਦੇ ਵੀ ਉਹ ਤਾਂ ਭਗਵਾਨ ਬਣਾ ਰਹੇ ਆ ਸਾਡੇ ਨੂੰ, ਸਾਡੇ ਮਹਾਨਾਇਕ ਨੂੰ, ਤੇ ਤੁਸੀਂ ਪਿੱਛੇ ਨੂੰ ਜਾਂਦੇ ਹੋ। ਜਿਵੇਂ ਹੁਣ ਕਈ ਕਲਪਦੇ ਆ ਸਾਡੇ ਮੂਰਖ ਮੱਤ ਸਿੱਖ ਕਿ ਜੀ ਉਹ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਤੇ ਗੁਰੂ ਸਾਹਿਬਾਨ ਦੇ ਚਿੱਤਰਾਂ ਨੂੰ RSS ਵਾਲੇ ਸ਼ਿਵਾਜੀ ਮਰਾਠੇ ਦੇ ਬਰਾਬਰ ਰੱਖ ਰਹੇ ਆ, ਹੋਰ ਤੁਹਾਨੂੰ ਕੀ ਚਾਹੀਦਾ। ਪਿੱਛੇ ਜੇ RSS ਨੇ ਬਹੁਤ ਸਾਰੇ ਕੈਲੰਡਰ ਇਹੋ ਜਿਹੇ ਬਣਾਏ ਜਿਨ੍ਹਾਂ ਦੇ ਵਿੱਚ ਸਿੱਖ ਫਲਸਫੇ ਦਾ ਘਾਣ ਕੀਤਾ ਹੋਇਆ ਸੀ। ਰਾਸ਼ਟਰੀ ਸਿੱਖ ਸੰਗਤ ਨੇ, RSS ਨੇ ਕਿਸੇ ਦੇ ਵਿੱਚ ਸ਼ਿਵਲਿੰਗ ਦੇ ਵਿੱਚੋਂ ਰੋਸ਼ਨੀ ਜੀ ਨਿਕਲਦੀ ਆ, ਜਿਹੜੀ ਆ ਸ਼ਕਤੀ ਜੀ ਹੁੰਦੀ ਹੈ, ਉਹ ਬਣਾਏ ਕੈਲੰਡਰ, ਜਿਹੜੇ ਕੈਲੰਡਰਾਂ ਦੇ ਨਾਲ ਇਹ ਉਹ ਲੱਗਦਾ ਸੀ ਕਿ ਸ਼ਿਵਲਿੰਗ ਬੜਾ ਮਹਾਨ ਆ, ਜਿਹਦੇ ਤੋਂ 10 ਗੁਰੂ ਸਾਹਿਬਾਨ ਦੇ ਜਿਹੜੇ ਕਾਲਪਨਿਕ ਚਿੱਤਰ ਪ੍ਰਚਲਿਤ ਨੇ ਉਹਨਾਂ ਉੱਤੇ ਉਹ ਜਿਹੜੀ ਰੋਸ਼ਨੀ ਜੀ ਪੈਂਦੀ ਦਿਖਾਈ ਗਈ। ਇੱਕ ਕੈਲੰਡਰ ਉਹ ਵੀ ਪ੍ਰਚਲਿਤ ਕੀਤਾ RSS ਨੇ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਰਾਮਚੰਦਰ ਦਾ ਤੇ ਕ੍ਰਿਸ਼ਨ ਦਾ ਜਿਹੜਾ ਸੀਗਾ ਉਹ ਥਾਪੜਾ ਦਿਖਾਇਆ ਗਿਆ। ਇੱਕ ਕੈਲੰਡਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਰਾਮਚੰਦਰ ਆਸ਼ੀਰਵਾਦ ਦੇ ਰਹੇ ਆ। ਇਹੋ ਜਿਹੇ ਪੁੱਠੇ ਸਿੱਧੇ ਘੱਟੋ ਘੱਟ 500 ਤਰ੍ਹਾਂ ਦੇ ਅੱਡ-ਅੱਡ ਕੈਲੰਡਰ ਜਿਹੜੇ ਆ ਉਹ 300 ਸਾਲੇ ਮੌਕੇ RSS ਨੇ ਅਕਾਲੀ ਭਾਜਪਾ ਗੱਠਜੋੜ ਦੇ ਮੌਕੇ ਵੰਡ ਕੇ ਸਿੱਖੀ ਦਾ ਤੇ ਸਿੱਖਾਂ ਦਾ ਜਿਹੜਾ ਘਾਣ ਕਰਨਾ ਸੀ ਕੀਤਾ ਹੈ। ਬਹੁਤ ਵੱਡੇ ਪੱਧਰ ਦੇ ਉੱਤੇ ਇਹੋ ਜਿਹਾ ਲਿਟਰੇਚਰ ਪੈਦਾ ਕੀਤਾ ਗਿਆ, ਵੱਡੇ ਪੱਧਰ ਦੇ ਉੱਤੇ ਸਾਡੀ ਕੌਮ ਦੇ ਵਿੱਚੋਂ ਬਕਾਊ ਮਾਲ ਪੱਟਿਆ ਗਿਆ। ਜਿਵੇਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਆਪਦੀ ਜੇ ਗੱਲ ਕਰਾਂ ਨਿੱਜੀ ਤੌਰ ਦੇ ਉੱਤੇ, ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਬੈਠ ਕੇ ਇੱਥੇ ਪੰਥ ਦੀ ਗੱਲ, ਕੌਮ ਦੀ ਗੱਲ ਜਿੰਨੀ ਕੁ ਸਮਝਾ ਕਰਦੇ ਆ, ਪਰ ਸਾਡੇ ਆਲੇ ਦੁਆਲੇ ਸੈਂਕੜੇ ਇਹੋ ਜਿਹੇ ਲੋਕ ਨੇ ਜਿਹੜੇ ਜਾਣਦੇ ਆ ਕਿ ਇਹਨਾਂ ਦੀ ਆਰਥਿਕ ਸਥਿਤੀ ਕੀ ਆ ਜਾਂ ਇਹਨਾਂ ਦੀਆਂ ਲੋੜਾਂ ਕੀ ਆ, ਉਹ ਫਿਰ ਐਕਸਪਲੋਇਟ ਕਰਦੇ ਆ, ਉਸ ਚੀਜ਼ ਨੂੰ ਸ਼ੋਸ਼ਣ ਕਰਦੇ ਆ। ਇਵੇਂ ਹੀ ਜਿਹੜੇ ਸਾਡੇ ਸਿੱਖ ਕੌਮ ਦੇ ਲੋਕ ਲਿਖਾਰੀ, ਵਿਦਵਾਨ ਜਾਂ ਕਿਸੇ ਵੀ ਤਰੀਕੇ ਨਾਲ ਧਾਰਮਿਕ ਤੌਰ ਤੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ RSS ਨੇ, BJP ਨੇ, ਮੋਦੀ ਸਰਕਾਰ ਜਦੋਂ ਉਦੋਂ ਵਾਜਪਾਈ ਦੀ ਸਰਕਾਰ ਸੀ, ਤਾਂ ਉਹਨਾਂ ਨੇ ਪੂਰਾ ਲੇਖਾ ਜੋਖਾ ਕਰਕੇ ਖੁਫੀਆ ਏਜੰਸੀਆਂ, ਪੁਲਿਸ ਮਹਿਕਮਾ ਹਰ ਤਰੀਕੇ ਨਾਲ ਇੱਕ ਲਿਸਟ ਤਿਆਰ ਕਰ ਲਈ ਤੇ ਉਹਨਾਂ ਬੰਦਿਆਂ ਨੂੰ ਅੱਡ-ਅੱਡ ਤਰੀਕੇ ਨਾਲ ਓਬਲਾਈਜ਼ ਕਰਕੇ ਬਈ ਚੱਲ ਤੈਨੂੰ ਕੁਛ ਨਹੀਂ ਦਿੰਦੇ ਸਿੱਧੇ ਤੌਰ ਤੇ, ਤੇਰੀ ਜਿਹੜੀ ਚਾਚਾ ਵਾ ਤੇਰਾ ਉਹਨੂੰ ਸਰਕਾਰੀ ਮਾਸਟਰ ਲਵਾ ਦਿੰਨੇ ਆ, ਤੇਰੀ ਭਤੀਜੀ ਨੂੰ ਬੈਂਕ ਚ ਲਵਾ ਦਿੰਨੇ ਆ, ਤੇਰੇ ਮੁੰਡੇ ਨੂੰ ਫਲਾਣੇ ਥਾਂ ਤੇ ਐਡਜਸਟ ਕਰਾ ਦਿੰਨੇ ਆ, ਤੈਨੂੰ ਦੱਸ ਕਿਹੜਾ ਅਵਾਰਡ ਚਾਹੀਦਾ, ਤੂੰ ਕੁਛ ਇਹੋ ਜਿਹੀਆਂ ਕਿਤਾਬਾਂ ਲਿਖ ਜਿਹਦੇ ਨਾਲ ਅਸੀਂ ਤੈਨੂੰ ਸਨਮਾਨਿਤ ਕਰਾਂਗੇ। ਉਹ ਸਨਮਾਨਿਤ ਰਾਸ਼ੀ ਜਿਹੜੀ ਆ ਉਹ ਤੈਨੂੰ ਚੱਲ ਅਸੀਂ ਇੱਥੇ ਨਹੀਂ ਦਿੰਦੇ, ਕੈਨੇਡਾ ਦੇ ਵਿੱਚ ਇੱਕ ਅਸੀਂ ਸੰਸਥਾ ਬਣਾਈ ਆ, ਜਾਂ ਅਮਰੀਕਾ ਜਾਂ ਇੰਗਲੈਂਡ 'ਚ, ਉਹ ਸੰਸਥਾ ਤੁਹਾਨੂੰ ਕੈਨੇਡਾ 'ਚ ਸੱਦੂਗੀ ਤੇ ਉੱਥੇ ਤੁਹਾਨੂੰ ਅਸੀਂ $25,000 ਦੇ ਦਿਆਂਗੇ। ਤੇ ਏਦਾਂ ਕਰਾ ਕੇ ਸਾਰੇ ਸਿੱਖ ਜਗਤ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਇੱਕ ਇਹੋ ਜਿਹਾ ਕੈਟ ਤੰਤਰ ਪੈਦਾ ਕੀਤਾ
ਇੱਕ ਤਾਂ ਕੈਟ ਉਹ ਹੁੰਦੇ ਆ ਜਿਹੜੇ ਖਾੜਕੂ ਲਹਿਰ ਮੌਕੇ ਖਾੜਕੂਆਂ ਦੇ ਰੂਪ ਸਰੂਪ ਧਾਰਨ ਕਰਕੇ ਖਾੜਕੂ ਲਹਿਰ ਦੇ ਉਲਟ ਚੱਲਦੇ ਹੁੰਦੇ ਸੀ, ਖਾੜਕੂ ਲਹਿਰ ਦਾ ਨੁਕਸਾਨ ਕਰਦੇ ਹੁੰਦੇ ਸੀ, ਉਹ ਕੈਟ ਤੇ ਟਾਊਟ ਹੁੰਦੇ ਸੀ। ਇੱਕ ਹੁਣ ਨਵੀਂ ਤਰ੍ਹਾਂ ਦਾ ਕੈਟ ਤੰਤਰ ਵਾ ਜਿਹੜਾ ਬਾਦਲਕਿਆਂ ਦੀ ਕਿਰਪਾ ਸਦਕਾ RSS ਨੇ, ਰਾਸ਼ਟਰੀ ਸਿੱਖ ਸੰਗਤ ਨੇ, BJP ਨੇ ਖੜਾ ਕੀਤਾ ਕਿ ਸਾਡੀ ਕੌਮ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਘਾਟਾਂ ਕਮਜ਼ੋਰੀਆਂ ਊਣਤਾਈਆਂ ਨੂੰ ਐਕਸਪਲੋਇਟ ਕਰਕੇ ਉਹਨਾਂ ਨੇ ਆਪਦੇ ਪਾਲੇ ਵਿੱਚ ਭੁਗਤਾ ਲਿਆ। ਹੁਣ ਬੜੇ ਲੋਕ ਨੇ ਜਿਨ੍ਹਾਂ ਨੂੰ ਪਿਛਲੇ 30-35 ਸਾਲਾਂ ਦੇ ਵਿੱਚ ਅਸੀਂ ਆਪਦੀਆਂ ਵਫਾਦਾਰੀਆਂ ਬਦਲਦਿਆਂ ਨੂੰ ਦੇਖਿਆ। ਉਹਨਾਂ ਲੋਕਾਂ ਦੀ ਕਦੇ ਕਿਸੇ ਗੱਲ 'ਚ ਬੜੀ ਸਿੱਖ ਇੱਜ਼ਤ ਕਰਦੇ ਆ, ਕਦੇ ਲੋਕ ਉਹਨਾਂ ਨੂੰ ਬੜਾ ਵਧੀਆ ਮੰਨਦੇ ਆ ਕਿ ਬੜਾ ਪਿਆਰ ਕਰਦੇ ਆ, ਕੌਮ ਦਾ ਦਰਦ ਰੱਖਦੇ ਆ, ਪਰ ਜਦੋਂ ਉਹਨਾਂ ਨੂੰ ਉਹਨਾਂ ਦੀ ਵਫਾਦਾਰੀ ਖਰੀਦ ਲਈ ਜਾਂਦੀ ਆ, ਜਦੋਂ ਉਹਨਾਂ ਨੂੰ ਕਿਸੇ ਨੂੰ ਪਲਾਟ ਦੇ ਦਿਓ, ਕਿਸੇ ਨੂੰ ਏਜੰਸੀ ਦੇ ਦਿਓ, ਆ ਜਿਹੜੀ ਗੈਸ ਏਜੰਸੀ ਆ, ਲੋਕ ਇਹਦੇ ਤੇ ਮਰ ਜਾਂਦੇ ਆ ਜੀ। ਕਹਿ ਦਿੰਦੇ ਆ ਜੀ ਕੋਈ ਹੋਰ ਜੁਗਾੜ ਸਾਡਾ ਬਣਾ ਦਿਓ, ਸਾਡੇ ਜੀ ਜਿਹੜਾ ਹੈਗਾ ਕੋਈ ਚੱਜ ਹੱਲ ਦਾ ਸਾਨੂੰ ਨਿੱਕਾ ਮੋਟਾ ਨਿਆਣੇ ਸਾਡੇ ਐਡਜਸਟ ਕਰ ਦਿਓ। ਤਾਂ ਇਸ ਤਰੀਕੇ ਦੇ ਨਾਲ ਸਾਡੇ ਕੌਮ ਦੇ ਬੜੇ ਵੱਡੇ ਹਿੱਸੇ ਨੂੰ ਸਿੱਖ ਹਿੱਤਾਂ ਤੇ ਸਿੱਖ ਜਜ਼ਬਾਤਾਂ ਦੇ ਖਿਲਾਫ ਜਿਹੜਾ ਹੈਗਾ ਉਹ ਭੁਗਤਾਉਣ ਵਾਲੀ ਇੱਕ ਸੈਨਾ ਪੂਰੀ ਤਿਆਰ ਕਰ ਲਈ। ਤੇ ਇਹ ਤਾਂ ਹੋ ਸਕਿਆ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ RSS ਨਾਲ, BJP ਨਾਲ ਮੋਹ ਮੁਹੱਬਤ ਵਾਲੇ ਰਿਸ਼ਤੇ ਰੱਖੇ। ਜਿਹੜਾ ਆਮ ਲੋਕ ਹੁੰਦੇ ਆ ਉਹ ਲੀਡਰਸ਼ਿਪ ਤੋਂ ਪ੍ਰਭਾਵਿਤ ਹੁੰਦੇ ਆ। ਜਦੋਂ ਅਕਾਲੀ ਲੀਡਰ ਜਿਹੜੇ ਆ ਉਹ ਸਿਰ ਤੇ ਲਾਲ ਚੁੰਨੀਆਂ ਲੈ ਕੇ ਜਗਰਾਤਿਆਂ 'ਚ ਹਾਜ਼ਰੀਆਂ ਭਰਨ ਲੱਗ ਪਏ, ਜਦੋਂ ਅਕਾਲੀ ਦਲ ਦੇ ਵੱਡੇ ਲੀਡਰ ਤਿਲਕ ਲਾ ਕੇ ਸਿਰ ਤੇ ਮੁਕਟ ਲਾ ਕੇ ਹਵਨ ਕਰਨ ਲੱਗ ਪਏ, ਜਦੋਂ ਅਕਾਲੀ ਦਲ ਦੇ ਲੀਡਰ ਸ਼ਿਵਲਿੰਗ ਦੀ ਪੂਜਾ ਕਰਨ ਲੱਗ ਪਏ, ਹਰ ਉਹ ਕੁੱਤਾ ਕੰਮ ਜਿਹੜਾ ਸਿੱਖ ਧਰਮ ਦੇ ਅਨੁਸਾਰ ਗਲਤ ਵਾ, ਜਿਹੜਾ ਸੱਚੇ ਪਾਤਸ਼ਾਹ ਨੇ ਸਾਨੂੰ ਮਨਾ ਕੀਤਾ ਔਰ ਠੋਕ ਵਜਾ ਕੇ ਕਿਹਾ ਕਿ ਜਬ ਜੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ, ਉਹ ਸਾਰੇ ਕਰਮ ਕਾਂਡ ਜਿਹੜੇ ਸਿੱਖ ਰਹਿਤ ਮਰਿਆਦਾ ਵਿੱਚ ਖਾਲਸੇ ਪੰਥ ਵੱਲੋਂ ਸਿੱਖਾਂ ਨੂੰ ਪੰਜ ਪਿਆਰੇ ਉਦੋਂ ਦ੍ਰਿੜ ਕਰਾਉਂਦੇ ਆ। ਪੰਜ ਪਿਆਰੇ ਹਰ ਅੰਮ੍ਰਿਤਧਾਰੀ ਨੂੰ ਅੰਮ੍ਰਿਤਪਾਨ ਕਰਨ ਮੌਕੇ ਖੰਡੇ ਬਾਟੇ ਦੀ ਪਹੁਲ ਮੌਕੇ ਦੱਸਦੇ ਆ ਕਿ ਆਹ ਕੰਮ ਤੁਸੀਂ ਨਹੀਂ ਕਰਨੇ। ਉਹ ਸਾਰੇ ਕੰਮ ਸ਼੍ਰੋਮਣੀ ਅਕਾਲੀ ਦਲ ਬਾਦਲ ਠੋਕ ਵਜਾ ਕੇ ਕਰਦਾ ਤੇ ਕਰਨ ਤੋਂ ਬਾਅਦ ਉਹ ਕਹਿੰਦੇ ਆ ਜੀ ਸਾਡੀ ਸਿਆਸੀ ਲੋੜ ਆ, ਅਸੀਂ ਇਹਨਾਂ ਨਾਲ ਸਿਆਸੀ ਭਾਈਵਾਲੀ ਬਣਾਈ ਆ, ਅਸੀਂ ਇਹਨਾਂ ਤੋਂ ਵੋਟਾਂ ਲੈਣੀਆਂ ਨੇ, ਤਾਂ ਹਿੰਦੂ ਵੋਟ ਲੈਣ ਲਈ ਅਸੀਂ ਇਹ ਸਾਰਾ ਕੁਝ ਕਰਨਾ ਹੀ ਕਰਨਾ। ਤੇ ਇਹ ਫਿਰ ਨਾਲ ਕਹਿ ਦਿੰਦੇ ਆ ਵੀ ਇਹ ਹਿੰਦੂ ਲੀਡਰ ਵੀ ਤਾਂ ਸਾਡੇ ਗੁਰਦੁਆਰਿਆਂ 'ਚ ਆਉਂਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਹਰ ਉਹ ਗੱਲ ਜਿਹੜੀ ਸਿੱਖ ਕਰਦੇ ਆ ਉਹ ਇਹ ਕਰਦੇ ਆ, ਫਿਰ ਭਾਈ ਆਪਾਂ ਕਾਹਤੋਂ ਚੀਕਾਂ ਮਾਰਦੇ ਆ, ਇਹੋ ਜਿਹੀਆਂ ਗੱਲਾਂ ਅਕਾਲੀ ਦਲ ਦੇ ਸਮਰਥਕ ਕਰਦੇ ਆ। ਹੁਣ ਗੱਲ ਸੋਚਣ ਵਾਲੀ ਇਹ ਆ ਕਿ ਹਿੰਦੂ ਧਰਮ ਦੀ ਜਿਹੜੀ ਵਿਚਾਰਧਾਰਾ ਹੈ ਉਹ ਇੰਨੀ ਕੁ ਖੁੱਲ੍ਹਦਿਲੀ ਆ ਕਿ ਉਹ ਜਿਹੜੀ ਚੀਜ਼ ਨੂੰ ਮਰਜ਼ੀ ਰੱਬ ਮੰਨ ਕੇ ਮੱਥਾ ਟੇਕੀ ਜਾਣ। ਜਿੱਥੇ ਹੋਰ 36,000 ਚੀਜ਼ਾਂ ਨੂੰ ਹਿੰਦੂ ਜਿਹੜਾ ਆਪਦਾ ਰੱਬ ਮੰਨ ਕੇ, ਇਸ਼ਟ ਮੰਨ ਕੇ ਮੱਥਾ ਟੇਕਦਾ ਹੈ, ਉਵੇਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਟੇਕੀ ਜਾਂਦੇ ਆ, ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਸਿੱਖ ਨੂੰ ਫਰਕ ਪੈਂਦਾ ਜਦੋਂ ਕੋਈ ਸਿੱਖ ਇਸ ਤਰੀਕੇ ਨਾਲ ਉਹਨਾਂ ਚੀਜ਼ਾਂ ਨੂੰ ਮੱਥੇ ਟੇਕਣ ਲੱਗ ਜੇ। ਖਾਸ ਤੌਰ ਤੇ ਬੁੱਤ ਪ੍ਰਸਤੀ ਕਰਨੀ, ਕਰਮ ਕਾਂਡ ਕਰਨੇ, ਹਰ ਚੀਜ਼ ਜਿਹਦਾ ਨਖੇਧ ਆ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਥਾਂ ਥਾਂ ਦੇ ਉੱਤੇ ਕਰਮ ਕਾਂਡ ਦਾ, ਪਖੰਡਾਂ ਦਾ ਨਖੇਧ ਆ ਰੱਦ ਕੀਤਾ ਹੋਇਆ। ਆਸਾ ਦੀ ਵਾਰ ਦੀਆਂ ਗੱਲਾਂ ਸਾਡੇ ਕਈ ਭਰਾ ਕਰਦੇ ਆ ਕਿ ਜਦੋਂ ਤੱਕ ਆਸਾ ਦੀ ਵਾਰ ਦਾ ਜਾਪ ਹੁੰਦਾ ਉਹਨਾਂ ਟਾਈਮ ਬ੍ਰਾਹਮਣਵਾਦ ਤੋਂ ਕੋਈ ਖਤਰਾ ਨਹੀਂ। ਪਰ ਸਾਡੇ ਸਾਹਮਣੇ ਆ ਕਿ ਪਿਛਲੇ 30-35 ਸਾਲਾਂ ਦੇ ਵਿੱਚ ਸਾਡੇ ਸਿੱਖ ਸਮਾਜ ਦੇ ਹਿੱਤਾਂ ਨੂੰ ਬਹੁਤ ਭਾਰੀ ਸੱਟ ਜਿਹੜੀ ਆ ਵੱਜੀ ਆ। RSS ਨੇ ਆਪਦੇ ਏਜੰਡੇ ਤਹਿਤ ਸਿੱਖੀ ਦਾ ਬਹੁਤ ਭਾਰੀ ਨੁਕਸਾਨ ਕਰ ਦਿੱਤਾ ਹੈ। ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿੰਦਿਆਂ ਨੇ ਉਹਨਾਂ ਨੇ ਵਾਕਿਆ ਹੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲੇ ਪਾਸੇ ਕਾਫੀ ਪ੍ਰਾਪਤੀ ਕੀਤੀ ਹੈ। ਔਰ ਜੇਕਰ ਅਸੀਂ ਸਿੱਖਾਂ ਨੇ ਆਪਦਾ ਰਾਜ ਭਾਗ ਨਾ ਹਾਸਲ ਕੀਤਾ, ਜੇਕਰ ਸਿੱਖ ਖਾਲਿਸਤਾਨ ਵਾਲੇ ਪਾਸੇ ਨਾ ਤੁਰੇ, ਤਾਂ ਸਿੱਖੀ ਦਾ ਭੋਗ ਜਿਹੜਾ ਪਾਉਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਹੋਰ ਤੇਜ਼ ਹੋਣਗੀਆਂ। ਸੋ ਖਾਲਸਾ ਪੰਥ ਨੂੰ ਇਸ ਵੇਲੇ ਜਿੱਥੇ RSS ਦੇ, BJP ਦੇ, ਹਿੰਦੂ ਕੱਟੜਵਾਦ ਦੇ ਉਸ ਏਜੰਡੇ ਦਾ ਪਤਾ ਹੋਣਾ ਚਾਹੀਦਾ ਜਿਹਦੇ ਤਹਿਤ ਉਹ ਸਿੱਖਾਂ ਨੂੰ ਖੜੇ ਖਲੋਤਿਆਂ ਨੂੰ ਵੀ ਐਵੇਂ ਦੇ ਐਵੇਂ ਤੁਸੀਂ ਕਹਿੰਦੇ ਅੰਮ੍ਰਿਤ ਵੀ ਛਕਦੇ ਰਹੋ, ਬਾਣੀ ਵੀ ਪੜ੍ਹਦੇ ਰਹੋ,
गुरुद्वारा साहिबान नूं भी मानते रहो, सिख गुरु साहिबान का सिख इतिहास का चर्चा करते पाते रहो, पर तुसीं मन लो कि तुसीं उदा केसाधारी हिंदू हो। जे नहीं भी मानते कहते कोई गल नहीं, असीं तुहानूं वैसे बना लेना। सो सिੱਖੀ ਦਾ ਤੇ ਸਿੱਖਾਂ ਦਾ जो नुकसान RSS कर करा रही है, ਇਹਦੇ ਲਈ ਜੇ ਕੋਈ ਦੁਸ਼ਟ ਜ਼ਿੰਮੇਵਾਰ ਆ ਤਾਂ ਉਹ ਬਾਦਲ ਪਰਿਵਾਰ ਆ, ਜਿਹਨੇ ਆਪਦੇ ਸਵਾਰਥਾਂ ਲਈ ਸਾਰੀ ਕੌਮ ਨੂੰ ਵਰਦੀ ਦੇ ਬੂਥੇ ਦੇ ਦਿੱਤਾ। ਆ ਜਿਹੜੀਆਂ ਨਿਤ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਨੇ, ਕਦੇ ਕੋਈ ਫਿਲਮ ਮਾੜੀ ਆ ਜਾਂਦੀ ਹੈ, ਕਦੇ ਬੇਅਦਬੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋ ਜਾਂਦੀ ਹੈ, ਕਦੇ ਕੋਈ ਹੋਰ ਚੰਦ ਚੜ ਜਾਂਦਾ। ਇਹ ਸਾਰਾ ਕੁਝ ਕਰਨ ਕਰਾਉਣ ਵਾਲੀ ਜਿਹੜੀ ਬਿਰਤੀ ਆ, ਜਿਹੜਾ ਫਨਾਮਨਾ ਹੈ, ਇਹ ਪੰਥ ਦੋਖੀਆਂ ਨੂੰ ਇੱਥੇ ਤੱਕ ਆਉਣ ਦੀ ਜ਼ਰੂਰਤ ਆ ਜਿਹੜੀ, ਉਹ ਇਸ ਕਰਕੇ ਹੋਈ ਕਿਉਂਕਿ ਜਿਹੜਾ ਸਿੱਖ ਕੌਮ ਦਾ ਇੱਕ ਅਕਸ ਉਹ ਸੀ ਕਿ ਇਹ ਆਪਦੇ ਧਰਮ ਲਈ ਸੀਸ ਤਲੀ ਤੇ ਧਰਨਾ ਜਾਣਦੇ ਆ, ਇਹ ਪੰਥ ਲਈ, ਕੌਮ ਲਈ, ਧਰਮ ਲਈ ਮਰਨਾ ਮਾਰਨਾ ਜਾਣਦੇ ਆ। तो इस कौम के नाल पंगा नहीं लेना चाहिए, एक वेला वो सीगा। पर श्रोमणी अकाली दल बादल ने सिखां दा अक्स ये बना दिता कि इन्हां दा कोई दीन धर्म नहीं, इन्हां नूं चाहे मंदिर च मत्था टिका लो, इन्हां तो तिलक लवा लो, इन्हां तो हर वो काम जिहड़ा सिख धर्म के असूलों के खिलाफ आ मौज नाल करन नूं तैयार ने, पर इन्हां नूं तां कुर्सी चाहिदी है। ते अगलियां ने इन्हां नूं पूरी तरह समझ लिया, पूरी तरह भाप लिया कि कित्थे के खड़े ने। जदों अकाली भाजपा गठजोड़ की गल करते हैं तो इहदा जिहड़ा इतिहास आ, जे उहदे ते नज़र मारीए तो जदों जनसंघ हुंदी सी उदों तो इस अकाली दल का जिहड़ा हैगा साझ इन्हां जनसंघ नाल जां BJP नाल जां RSS के लीडरां नाल बनिया। उन्हां ने देखिया कि जदों भी ये जिहड़े अकाली लीडर ने कोई मोर्चा लाउंदे आ, जदों अकाली दल किसी मोर्चे की गल करता तो धड़ा धड़ लोग जिहड़े आ सिख बगैर ये पूछे कि मोर्चा काहदे लई आ, की मसला, वो एक मिनट दे विच अकाली लीडरां दी आवाज़ ते आके खड़े हो जाते हैं कि साडे लीडर जिहड़े ने वो धर्म दे लई, कौम दे लई, पंथ दे लई, पंजाब दे लई कोई मोर्चा ला रहे होने, कोई माड़ी गल तां होनी नहीं, चलो चलीए। ये गल इन्नी चंगी सी, इन्नी वधिया सी अकाली लीडरां दी ते सिखां दी, इहनूं BJP RSS ने, मोदी गौरमेंट जिहनूं आपां कह सकदे हां अज दे समय च, इन्हां ने सिख लिया। सो हिंदू लीडरां ने, RSS दे लीडरां ने, BJP दे लीडरां ने आपदे केडर नूं, आपदे वर्कर नूं इहो जिहा तैयार कीता कि उन्हां ने अकाली दल दे मोर्चिਆਂ मौके जिवें सिख बगैर कोई गल पुछे आपकी लीडरशिप च अन्ना यकीन रखते होंदे सी, उहो जिहा माहौल पैदा कर लिया। उन्होंने तो यह माहौल पैदा कर लिया कि साडे हिंदू भाईचारे के लोग साडे विच अन्ना यकीन करन, ते इह चीज दे उल्ट इन्हां ने वो चीज सिख ली जिहड़ी उस वेले हिंदू लीडरां दे विच हुंदी सी, कौम दे हितां नूं बेचना ते नज़ारे लैणे। सो जिहड़ा अज दा अकाली दल आ, जिहड़ा श्रोमणी अकाली दल बादल आ, इहने जदों हिंदुआं दी भर्ती खोली, इहनूं पंजाबी पार्टी बनाया, दो संविधान जिहड़े रख के ड्रामेबाजी शुरू कीती ते BJP नूं RSS नूं आपदा यार बनाया, तां जिहड़ी उदों गल उदों पहिलां तक तां कांग्रेस तो पिटदे हुंदे सी असीं कि कांग्रेस सिखां दा नुकसान करदी आ, कांग्रेस सिखां दा घाण करदी आ, और वाकई ही कांग्रेस वर्गी जालम ते बुच्चड़ जमात जिहड़ी है, जिन्हें KPS गिल, बेअंते बुच्चड़, इंदिरा गांधी, राजीव गांधी, वैद्या राही ते होर बेतहाशा जिहड़े आ जालमां राही कौम दा सिखां दा नुकसान कीता कराया, वो एक गल सारिआं दे सामने है। पर वो तो बचदिआं जो बादल दल ने सिखां नूं आ नवीं बिरता पा दित्ती, ਇਹ ਅੱਜ कित्थे किन्नी मजबूत हो चुकी आ। शेर जिहड़ा हुंदा ਉਹਨੂੰ पिंजरे चों कढना तां सौखा, पर ਉਹਨੂੰ ਦੁਬਾਰਾ पिंजरे च मारना बड़ा औखा हुंदा। इस वेले हिंदू कट्टड़वाद दा जिहड़ा भूत आ, ਉਹਦਾ ਭੰਗੜਾ ਸਾਰੇ ਭਾਰਤ 'ਚ ਪੈ ਰਿਹਾ ਤੇ ਸਾਰੇ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਜਿਹੜੀਆਂ ਨੇ ਉਹ ਤਰਾਹ ਕਰਦੀਆਂ ਨੇ ਤੇ ਸਾਰੇ ਰੋਂਦੇ ਆ ਬਾਦਲ ਪਰਿਵਾਰ ਦੀ ਜਾਨ ਨੂੰ कि आपदे स्वार्थां लई इन्हां ने सारे भारत विच जिहड़ी मजबूती हुई आ, वो पंजाब जेकर साथ सहयोग ना दिंदा तां शायद ये गल ना बनदी।
इन्हां लोकां ने आपदे स्वार्थां लई समुचे भारत नूं खास तौर ते सिख जगत नूं वर्दी दे बूथे धक दिता है। ते जदों ये जिहड़े काले कानून खेती वाले जिन्हां दा ड्रामा अज करके आए ने, ये जदों पास होए ने उदों ये सारा टब्बर बड़ा बादल छोटा बादल ते हरसिमरत कौर बादल ये नित लोकां नूं मतां दिया करन कि जी बहुत वधिया कानून ने, ਇਹਦੇ ਤਾਂ फायदे ही बड़े ने, ते जिउं फायदे गिनाउण लगने टैलीविजन के उत्ते अज भी BC जी सोशल मीडिया ਇਹਦੇ ਉੱਤੇ ਵੱਡੇ ਬਾਦਲ ਦਾ, ਸੁਖਬੀਰ ਬਾਦਲ ਦਾ, ਬੀਬਾ ਹਰਸਿਮਰਤ ਕੌਰ ਬਾਦਲ ਦਾ, ਵਿਰਸਾ ਸਿੰਘ ਬਲਟੋਹੇ ਦਾ ਤੇ ਹੋਰ ਅਕਾਲੀ ਲੀਡਰਾਂ ਦਾ ਬੇਤਹਾਸ਼ਾ ਵੀਡੀਓ ਦਾ ਮਸਾਲਾ ਪਿਆ, ਜਿਹਦੇ ਵਿੱਚ ਇਹ ਧੜੀ ਧੜੀ ਦੀਆਂ ਦਲੀਲਾਂ ਦੇ ਕੇ ਲੋਕਾਂ ਨੂੰ ਦੱਸ ਰਹੇ ਆ ਕਿ ਜਿਹੜੇ ਇਹ ਕਾਨੂੰਨ ਨੇ ਇਹ ਬੜੇ ਵਧੀਆ ਨੇ। ਤੇ ਅੱਜ ਚਲੇ ਗਏ ਉੱਥੇ ਦਿੱਲੀ, ਲੋਕ ਹੁਣ ਮਖੌਲਾ ਕਰਦੇ ਆ कि पहला तो काले कानूनों के फायदे गिनाई गए भी बड़े फायदे, ते जदों फायदे गिनाउण दा कोई फायदा ना होया फिर मीटिंग कर ली, कहते हुण की करिए, कहना करना की हुण काले कानूनों के नुकसान गिनाउण लग जाओ, शायद इहदा कोई फायदा हो जे। आ इन्हां दी नीति है बई नटंकियां ड्रामे करने आ, ते यकीन ये करते आ कि जे कांग्रेस वर्गी बुच्चर जमात के जुल्मां नूं भुल के पंजाब के लोग उहनूं सत्ता दे सकते आ, तां साडीआं करतूतां जिहड़ियां ने, चाहे वह बेअदबी करन आउंदियां ने, चाहे डेरा सरसा ते होर सिक्खी के दुश्मनां नाल साथ निभाउण दियां ने, उहनां नूं भी कदे ना कदे लोग ये भुल के सानूं जरूर ये तां यकीन करी बैठे आ भी बेशक सोशल मीडिया के उत्ते सानूं रोज़ भंडिया जांदा बादल दल वाले कहते, पर जिहो जिहे कांग्रेस के हालात ने ते जिहो जिहे बीजेपी के हालात ने, आम आदमी पार्टी दिखती नहीं। कहते अगली बार जो पंजाब विधान सभा दी वोटां आउणियां ने साडी सरकार लाजमी बनू, ते बहुत सारे जिहड़े आपदे आप नूं इस खेड दे माहिर मनदे आ वोट राजनीति दे, वो कहते आ कि जिहो जिहे हालात ने कोई वड्डी गल नहीं बादल दल जिहड़ा सत्ता च आ जावे, पर इस वेले पूरा जोर लग्या होया कि जिहड़ी भी गल सातों मर्जी कहा लो, पर सानूं वोटां जिहड़ियां नेगियां ओह जरूर पा दो। गल माफ करना जी, जदों अज दिल्ली दे विच ਉਹ फोटोआं आईयां जदों बादल सरदार सुखबीर सिंह नूं ते बीबा हरसिमरत कौर नूं पुलिस ने फड़िया, वो फोटोआं जदों ही मिंटों मिंट सोशल मीडिया ते सिੱਟਦੀਆਂ ताकि लोग यकीन कर लैण कि देखो जी असीं तां पूरा जोर ला के काले कानूनां दा विरोध कर रहे हैं, पर लोग नहीं मनदे। लोग कहंदे तुसीं उही हो जिन्हां ने इन्हां काले कानूनां दे फायदे गिनाए सी। लोग कहंदे आ सानू कोई भुलेखा नहीं कि तुसीं पिछले दौर में की कुछ करते रहे हो। पिछले दौर दे विच डेरा सरसा का साथ तुसीं दिता, काले कानूनां की हमायत तुसीं कीती, सिक्खी अते पंजाब के खिलाफ जांदे हर वरतारे की हर बंदे की हमायत तुसीं कीती, ते हुण तुसीं भालदे फिरदे हो भी साडीआं पग्गां पुग्गां लत्थियां होण दिल्ली धरने च ते साडीआं फोटोआं आ जाण ते लोकां नूं असीं कहीए भी आ देखो जी असीं तां काले कानूनां दे बड़े खिलाफ हां। पिछले दौर दे विच बादल दल ने बड़ी बार ड्रामे कीते कि लोग मन लैण कि असीं बड़े पंथ प्रस्तां, पर लोक नहीं मन्ने। हुण पूरा जोर लाया होया कि असीं काले कानूनां दे खिलाफ आ, पर लोग नहीं मनदे। पर बादल दल नूं इस गल दी कोई शर्म हया नहीं है, बादल दल नूं इस गल दा कोई मन ते असर नहीं है। वो कहते हैं कि असी हर हरबा वरत के, हर पुठा सीधा चज वरत के असी लोकां दे विच इह गल स्थापित कर लैनी है एक ना एक दिन कि जी असी काले कानूनां दे खिलाफ आ। लोग बेशक वीडियो चक्की फिरदे ने जिन्हां दे विच इह काले कानूनां दी वकालत कर रहे ने, पर इस वेले जे गल करिए तां जिथे भी किते बादल दल दी वो गड्डी टक्करी आ लोकां नूं जिहदे विच वो दिल्ली नूं जा रहे सी,
लोगों ने घेर के लाहनतां पाईयां, लोगों ने घेर के इन्हां दी पूरी तरह तसल्ली की कि तुसीं होई हो जिन्हां ने सानू इस राह ते तोरिया। और जिहड़ा कह के मुकरन वाला, जिहड़ा गल तो खड़े पैर पिछे हट जाने वाला सिस्टम आ, वो तो कमाल दा ही है। इन्हां बादल दल वालियां दियां वो वीडियोज अजे मौजूद ने, पर इन्हां लोकां नूं उन्हां वीडियोज की कोई चिंता नहीं। ये कहते जी लोगों की याद शक्ति बाहली नहीं हुंदी, असीं आपदा झंडा आपदा डंडा ठोकी रखना, वोटां वेले असीं वोटां उन्नियां क लै जाणियां ने जिहदे नाल जिहड़े बाकी साडे विरोधी आ वो वोट बैंक चाहे सानू 30% ही वोट पवे 35% पवे, पर बाकी जिहड़ी 65% वोट आ ਉਹਦੇ 10-15 टुकड़े कर देने आ। अद्धी आम आदमी पार्टी लै जू, अद्धी कांग्रेस लै जू, बाकी असीं हरेक सीट के उत्ते 10-10 15-15 बंदे खड़े कर देने आ। भावें सानू सब तो घट वोट परसेंट मिली होवे पर असीं बाकियां नालों वड्डा वोट बैंक लै चुके होवांगे ते इस तरीके नाल असीं सरकार बना जाणी। सो जिहड़ा फोटोआं दा अज इन्हां ने सोशल मीडिया ते ड्रामा कीता जां अज काले कानूनां दे खिलाफ मुजाहरा कीता, ਉਹ ਲੋਕਾਂ ਨੂੰ कोई बहुता हजम नहीं होया। पर ਅਸੀਂ ਇਹ ਗੱਲ ਇੱਥੇ ਇਸ ਪ੍ਰੋਗਰਾਮ ਰਾਹੀਂ ਸੰਗਤਾਂ ਨੂੰ ਕਹਿਣੀ ਚਾਹੁੰਦੇ ਆ कि काले कानून बेशक बीजेपी पास करावे ते बेशक बादल दल सहयोग देवे, बेशक कांग्रेस निर्लेप रवे, पर साडा पंथ दा जां पंजाब दा भला इन्हां गल्लां दे ਜਿਹੜਾ ਹੈਗਾ ਨਾਲ नहीं। ਅਸੀਂ ਇਹਨਾਂ काले कानूनों तो पहला किहड़ा सुखी वसदे सी। जेकर ਇਹ काले कानून ਜਦੋਂ नहीं ਹੁੰਦੇ ਸੀ ਉਦੋਂ भी पंजाब 'ਚ खुदकुशियां हो रਹੀਆਂ ਸੀ ਤੇ ਇਹ ਤੋਂ ਬਿਨਾਂ पंजाब ਨੂੰ ਉਜਾੜਨ ਦੇ ਲਈ भाखड़ा डैम ते होर डैमां तो बिजली जिहड़ी साडी ओह खोही गई है, पंजाबी बोलदे इलाके खोहे गए आ, साडा दरियाई पानी खोलिया गया, पंजाब नूं बंजर बनाउण लई हर हरबा वरतिया जा रहा ते पंजाब दे लोकां दा धर्म खोह के इन्हां दा हिंदूकरण करन दीयां साजिशां ते होर जिहड़े कई वरतारे जिवें कि दूजे सूबिਆਂ ਦੇ लोक लिया के धड़ा धड़ वसाए जा रहे आ। ਇਹ ਸਾਰੇ ਮਾਹੌਲ ਦਾ ਪੰਜਾਬ ਦੇ ਧਰਤੀ ਉੱਤੇ ਪੰਜਾਬ ਦੇ ਹਿੱਤਾਂ ਉੱਤੇ ਬਹੁਤ ਭਾਰੀ ਜਿਹੜਾ ਨੁਕਸਾਨ ਹੋ ਰਿਹਾ ਉਹ ਇਦੋਂ ਪਹਿਲਾਂ ਵੀ ਸੀ। ਜੇ ਆ ਕਾਲੇ ਕਾਨੂੰਨ ਰੱਦ ਹੋ ਵੀ ਜਾਣ ਤਾਂ ਕਿਹੜਾ ਸਾਡਾ ਖਹਿੜਾ ਛੁੱਟ ਜਾਣਾ। ਸਿੱਖਾਂ ਦਾ ਤੇ ਪੰਜਾਬ ਦਾ ਜਿਹੜਾ ਹੋਣਾ ਕੋਈ ਗੱਲ ਬਣਨੀ ਆ ਉਹ ਤਾਂ ਉਦੋਂ ਬਣਨੀ ਆ ਜਦੋਂ ਖਾਲਿਸਤਾਨ ਬਣੂ। ਸਿੱਖਾਂ ਦੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਬਣਨ ਚ ਵਾ। ਤੇ ਜਿਹੜੇ ਆ ਕਾਲੇ ਚਿੱਟੇ ਹਰੇ ਕਾਨੂੰਨ ਨੇ ਇਹ ਜੇਕਰ ਕਹੀਏ ਕਦੇ ਕੋਈ ਟਾਡਾ ਲੈ ਆਉਂਦਾ ਕਦੇ ਪੋਟਾ ਲੈ ਆਉਂਦਾ, ਹਰ ਸਰਕਾਰ ਜਿਹੜੀ ਮਰਜ਼ੀ ਆ ਜੇ ਉਹਨੇ ਕਰਨਾ ਕੀ ਆ ਘੱਟ ਗਿਣਤੀਆਂ ਦਾ ਘਾਣ ਕਰਨਾ ਤੇ ਬਹੁ ਗਿਣਤੀ ਦੀ ਵੋਟ ਨੂੰ ਲੈਣ ਲਈ ਪੁੱਠੇ ਸਿੱਧੇ ਕਾਲੇ ਕਾਨੂੰਨ ਪਾਸ ਕਰਨੇ। ਅੱਜ ਆਪਾਂ ਮੋਦੀ ਨੂੰ ਭੰਡ ਰਹੇ ਆ, ਜੇ ਕਾਂਗਰਸ ਸੱਤਾ ਚ ਆ ਜਾਏ ਫਿਰ ਉਹਨੂੰ ਗਾਲਾਂ ਕੱਢੀ ਜਾਵਾਂਗੇ ਬੈਠੇ। पंजाब दे विच अज कैप्टन की जान नूं रोने आ ते जदों बादल होनी आ जाएंगे फिर उन्हां दी जान नूं रोन लग जाएंगे। इस जिहड़ा गधी गेड़ पिया होया उत्तर काटो मैं चढ़ा, इहदे विच चाहे किसी चोटी दे पंथक बंदे नूं पंजाब दा मुख मंत्री बना लो, जिहड़े लोग ये वहम पाली फिरदे आ कि फलानी पार्टी नूं जे मिल जावे जी बड़ा इत्थे कोई इहो जी गल नहीं होनी। ये भारत का सिस्टम आ जिहड़ा इस सिस्टम दे विच किसी भी तरीके नाल सिखां दा जां होरना घट गिणतियां दा भला नहीं हो सकता। इस सिस्टम दे विच सिवाए तबाही तो होर साडे पल्ले कुछ नहीं पैना। सो साडी सारे समुचे दुनिया भर दे विच बैठे लोकां नूं बेनती है, सिखां नूं खास तौर ते कि जिहड़ा आपां इह वहम पाली फिरदे आ कि जी बादल नूं हरा के कांग्रेस ले आवांगे तो फायदा हो जू, कांग्रेस नूं हरा के जी आम आदमी पार्टी नूं बना लो, आम आदमी पार्टी नूं नहीं भी आपां जी बादल नूं बना लो। ये जिहड़ी ड्रामेबाजी आ ये साडा भी बहुत माड़ा काम है और इहदे कोई भी कौम नूं फायदे नहीं हो सकदे। जिहड़े लोग कहंदे आ जी बाईकाट करके की मिलिया आ जी वोटां 'च खड़ना चाहीदा, बना लो भाई। जिहड़ा भी मुख मंत्री जिहड़ा भी वजीर MLA बनूगा ਉਹਦਾ निशाना जिहड़ा है जिहड़ा मर्जी होवे वोटां वेले
पर जदों MLA MP बन गया उस वेले वो ਜਿਹੜੀ बोली दिल्ली तो ਉਹਨੂੰ हुक्म आना वो बोलनी पैनी आ। ਉਹਨੂੰ यही कहना पैना कि सिख ਜਿਹੜੇ ਨੇ ਉਹ दहशतगर्द ने, ਇਹਨਾਂ ਨੂੰ मसल देंगे, ये ਜਿਹੜਾ पंथ की गल करते हैं उन्होंने रगड़ देंगे, कौम ਜਿਹੜੀ आ ਉਹਨੂੰ ਅਸੀਂ ਇਹ कर देंगे। सो ਜਿਹੜੀ चीज़ का फायदा सानू कोई होना ही नहीं, ਉਹਦੇ राह तुर के ਆਪਾਂ किन्ना टाइम खज्जल होना। हर वारी ये सोचते हैं कि शायद साडे लोकां नूं साडे भाईचारे नूं अकल आऊगी, पर साडा भाईचारा जिहड़ा हैगा वो हरेक वारी कोई नवीं चीज़ लभ लिआउंदा। कदे कोई केजरीवाल ले आउंदे आ, केजरीवाल तो निराश होकर फिर बादल नूं ले आवांगे, बादल तो निराश होकर कांग्रेस नूं ले आवांगे। इहदे विच ही साडीआं पोस्टां जिहड़ियां ने इस खलजगन दे विच ही उलझियां होईयां ने। सो आओ आपदे हकीकत नूं पछाण के फैसले करिए कि खालिस्तान तो बिना गुजारा नहीं। सो अज लई इन्ना ही काफ़ी है। कल फिर मिलांगे। नानक नाम चढ़दी कला, तेरे भाणे सरबत दा भला। वाहिगुरू जी का खालसा, वाहिगुरू जी की फतेह।